ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਵਿੰਡ ਚੌਂਕ ਗੁਰਦੁਆਰਾ ਸਾਹਿਬ, ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ। ਸਾਰੀ ਸੰਗਤ ਨੂੰ ਪਤਾ ਹੈ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ, ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ, ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਜੋ ਵੀ ਤੁਹਾਡੀਆਂ ਮੰਗਾਂ ਨੇ, ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ। ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ, ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ। ਸਾਨੂੰ ਲੋਕ ਅਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ, ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ। ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ, ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਤਿੰਨਾਂ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਉਸੇ ਸਬੰਧ ਦੇ ਵਿੱਚ 21 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ 4 ਵਜੇ ਤੋਂ ਰਾਤੀ 10 ਵਜੇ ਤੱਕ ਅਨਾਰਦਾਨਾ ਚੌਂਕ ਪਟਿਆਲਾ ਵਿਖੇ ਜੋ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖੇ ਗਏ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਪਿਆਰਿਓ, 3 ਵਜੇ ਦੇ ਕਰੀਬ ਸਭ ਨੇ ਅਨਾਰਦਾਨਾ ਚੌਂਕ ਪਟਿਆਲੇ ਪਹੁੰਚਣ ਦੀ ਕਿਰਪਾਲਤਾ ਕਰਨੀ। 4 ਵਜੇ ਅਸੀਂ ਚੁਪਹਿਰਾ ਸ਼ੁਰੂ ਕਰ ਦੇਣਾ। ਔਰ ਜਿਹੜੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ ਸੰਗਤਾਂ ਨੇ, ਅੰਬਾਲੇ ਦੀਆਂ, ਸੋਨੀਪਤ, ਪਾਣੀਪਤ, ਕਰਨਾਲ, ਜਿੱਥੇ ਵੀ ਤੁਸੀਂ ਪਿਆਰ ਨਾਲ ਸੁਣਦੇ ਹੋ, ਪਟਿਆਲੇ ਦੇ ਇਰਦ ਗਿਰਦ ਜਿੰਨੇ ਇਲਾਕੇ ਨੇ, ਖੰਨਾ, ਭਾਵੇਂ ਸਰਹੰਦ, ਫਤਿਹਗੜ੍ਹ ਸਾਹਿਬ, ਕੋਈ ਵੀ ਇਲਾਕਾ ਹੈ, ਕਈਆਂ ਦੇ ਨਾਮ ਹੋ ਸਕਦਾ ਮੈਂ ਭੁੱਲ ਜਾਵਾਂ, ਪਰ ਸਭ ਨੂੰ ਮੈਂ ਬੇਨਤੀ ਕਰਦਾ, ਜਿਹੜੇ ਤੁਸੀਂ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਜੁੜਦੇ ਹੋ ਨਾ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਕੰਮਾਂ ਦਾ ਤਿਆਗ ਕਰਕੇ ਜੋ 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਪਹੁੰਚ ਜਾਣਾ। 4 ਵਜੇ ਅਸੀਂ ਚੁਪਹਿਰਾ ਜਪ ਤਪ ਸਮਾਗਮ ਸ਼ੁਰੂ ਕਰਨਾ। ਔਰ ਸਭ ਨੂੰ ਪਤਾ, ਮੇਰੇ ਕਹਿਣ ਦੀ ਲੋੜ ਨਹੀਂ, ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਵਰਤ ਕੇ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ। ਆਓ ਆਪਣੇ ਪੁੱਠੇ ਕਰਮ ਸਿੱਧੇ ਕਰਵਾਈਏ, ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲਈਏ। 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਲਾਹਾ ਲੈਣਾ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ
ਬੋਲੋ ਬਾਬਾ 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 ਤੂੰ ਸੰਤਨ ਕਾ ਸੰਤੇ ਤੁਮਾਰੇ ਤੂੰ ਸੰਤਨ ਕਾ ਸੰਤੇ ਤੁਮਾਰੇ ਤੂੰ ਸੰਤਨ ਕਾ ਸੰਤੇ ਤੁਮਾਰੇ ਤੂੰ ਸੰਤਨ ਕਾ ਸੰਤ ਤੁਮਾਰੇ ਗੁਰੂ ਵਾਹਿਗੁਰੂ 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 ਸਾਰੇ ਕੋਈ ਸ਼ਰਮ ਨਾ ਕਰਿਓ ਜੀ ਲੁੱਟ ਲੋ ਖਜ਼ਾਨੇ ਬੱਪੂ ਦੇ ਗੁਰੂ ਵਾਹਿਗੁਰੂ ਆਹੀ ਘੜੀਆਂ ਨੇ ਸਾਥ ਦੇਣਾ ਜੇ ਸਾਰੇ ਗੁਰੂ ਵਾਹਿਗੁਰੂ ਤੂੰ ਸੰਤਨ ਕਾ ਸੰਤੇ ਤੁਮਾਰੇ ਤੂੰ ਸੰਤਨ ਕਾ ਸੰਤੇ ਤੁਮਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨ ਵਾਹ ਧੰਨ ਵਾਹ ਸਤਿ ਸ੍ਰੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਬੜੇ ਵੱਡੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੀ ਬਰਸੀ ਦਾ ਦਿਨ ਹੈ। ਨਾਨਕਸਰ ਅੱਜ ਬੜੇ ਵੱਡੇ ਪੱਧਰ ਦੇ ਉੱਤੇ ਰਹਿਣ ਸਬਾਈ ਸਮਾਗਮ ਰੱਖੇ ਨੇ। ਸਾਡੀ ਸਾਰਿਆਂ ਦੀ ਇੱਥੇ ਬਹਿ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਹਾਜ਼ਰੀ ਲੱਗ ਜੇ ਔਰ ਜਿਹੜੇ ਤੁਸੀਂ ਪਿਆਰ 'ਚ ਬੈਠੇ ਹੋ ਨਾ, ਮੈਨੂੰ ਸਭ ਦਾ ਪਤਾ ਹੈ, ਅੱਤ ਦੇ ਰੰਗੇ ਹੋਏ ਅੱਤ ਦੇ ਪਿਆਰ ਵਾਲੇ ਹੋ ਤੁਸੀਂ। ਪਰ ਜੇ ਇੱਕ ਦੋ ਵੀ ਕਈ ਇਹੋ ਜਿਹੇ ਆਏ ਹੋਣ ਕਹਿਣ ਜੀ ਮਹਾਂਪੁਰਖਾਂ ਦੀ ਯਾਦ, ਨਹੀਂ, ਆਪਣੇ ਮਨ ਨੂੰ ਫਿਰ ਅੱਜ ਸਮਝਾਇਓ ਹਰ ਹਰ ਜਨ ਦੋਏ ਏਕ ਹੈ। ਕਮਾਈ ਵਾਲਿਆਂ ਨੂੰ ਧਨ ਕਹਿਣਾ, ਗੁਰੂ ਨੂੰ ਧਨ ਕਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਤੂੰ ਬਾਬਾ ਦੀਪ ਸਿੰਘ ਜੀ ਨੂੰ ਧਨ ਕਹਿਣਾ ਸ਼ੁਰੂ ਕਰਤਾ, ਗੁਰੂ ਰਾਮਦਾਸ ਦੀ ਵਡਿਆਈ ਆਪੇ ਹੋਣੀ ਸ਼ੁਰੂ ਹੋ ਗਈ, ਆਪੇ। ਤੂੰ ਬਾਬਾ ਆਨੰਦ ਸਿੰਘ ਨੂੰ ਧਨ ਕਹਿਣਾ ਸ਼ੁਰੂ ਕਰਤਾ, ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਆਪੇ ਹੋਣੀ ਸ਼ੁਰੂ ਹੋ ਗਈ। ਕਿਉਂਕਿ ਜਿਹਦਾ ਬੰਦਾ ਨਾਮ ਜਪਦਾ ਹੈ ਨਾ, ਜਿਹਦਾ ਨਾਮ ਜ਼ਿਆਦਾ ਲੈਂਦਾ, ਉਹਦੇ ਵਰਗੇ ਗੁਣ ਵੀ ਉਹਦੇ ਅੰਦਰ ਆਉਣ ਲੱਗ ਪੈਂਦੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਬਾਬਾ ਦੀਪ ਸਿੰਘ ਜੀ ਦਾ ਗੁਣ, ਉਹਨਾਂ ਨੇ ਗੁਰੂ ਰਾਮਦਾਸ ਜੀ ਦੀ ਏਡੀ ਜੈ ਜੈਕਾਰ ਕੀਤੀ ਕਿ ਆਪਣਾ ਸੀਸ ਹੀ ਉਹਨਾਂ ਦੇ ਦਰ ਦੇ ਉੱਤੋਂ ਕੁਰਬਾਨ ਕਰ ਦਿੱਤਾ। ਫਿਰ ਉਹ ਗੁਣ ਤੇਰੇ ਅੰਦਰ ਵੀ ਆਉਣੇ ਸ਼ੁਰੂ ਹੋ ਜਾਣਗੇ। ਬਾਬਾ ਆਨੰਦ ਸਿੰਘ ਦਾ ਨਾਮ ਲਏਗਾ, ਬਾਬਾ ਆਨੰਦ ਸਿੰਘ ਦੇ ਗੁਣ ਤੇਰੇ ਅੰਦਰ ਆਉਣੇ ਸ਼ੁਰੂ ਹੋ ਜਾਣਗੇ। ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜਾਣ ਕੇ ਪੂਜਿਆ। ਜਦੋਂ ਮਹਾਂਪੁਰਖਾਂ ਨੂੰ ਧੰਨ ਕਹੇਗਾ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਲਾ ਗੁਣ ਆਟੋਮੈਟਿਕ ਤੇਰੇ ਅੰਦਰ ਆਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਅੱਜ ਅਸੀਂ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਨੂੰ ਧੰਨ ਕਹਿਣਾ, ਉਹਨਾਂ ਦੀਆਂ ਵਡਿਆਈਆਂ, ਉਹਨਾਂ ਦੇ ਗੁਣ ਗਾਉਣੇ ਨੇ। ਤੇ ਜਦੋਂ ਉਹਨਾਂ ਦੀ ਵਡਿਆਈ ਕਰਾਂਗੇ ਨਾ, ਤੇ ਬਾਬਾ ਆਨੰਦ ਸਿੰਘ ਦੀ ਖੁਸ਼ੀ ਤੇ ਮਿਲੇਗੀ,
ਕਲਗੀਧਰ ਪਿਤਾ ਦੀ ਵੀ ਖੁਸ਼ੀ ਸਾਡੀ ਝੋਲੀ 'ਚ ਪੈ ਜਾਏਗੀ। ਤੁਸੀਂ ਕਹੋਗੇ ਉਹ ਕਿਵੇਂ? ਬਾਬਾ ਈਸ਼ਰ ਸਿੰਘ ਜੀ ਉਹ ਸਾਧੂ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਤਕਰੀਬਨ 7.5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਿਆ। ਸਤਿ ਸ੍ਰੀ ਅਕਾਲ। ਫਿਰ ਕਲਗੀਧਰ ਪਿਤਾ ਦੀ ਵੀ ਖੁਸ਼ੀ ਆਟੋਮੈਟਿਕ ਸਾਡੀ ਝੋਲੀ 'ਚ ਪੈ ਜਾਏਗੀ। ਤੂੰ ਮੇਰੇ ਉਸ ਬੱਚੇ ਦੀ ਵਡਿਆਈ ਕਰਕੇ ਆਇਆ ਜਿਨੇ ਸਾਰੀ ਜ਼ਿੰਦਗੀ ਮੇਰੇ ਨਾਲ ਜੋੜਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਬਸ ਇੱਕੋ ਮਨੋਰਥ ਸੀ ਬਾਬਾ ਈਸ਼ਰ ਸਿੰਘ ਜੀ ਦਾ। ਪਤਾ ਕੀ? किसी ने पूछा तेरा घर बार कितना, किसी ने पूछा तेरा परिवार कितना, किसी ने पूछा तेरा कारोबार कितना, पर बाबा ईशर सिंह जी वर्गे महापुरख विरले ही हुंदे ने जिहड़े पुछदे ने 10 बंदे आ तेरा गुरु नाल प्यार कितना, तेरा गुरु नाल प्यार कितना है। हां जी, कलकत्ते गए महापुरख। हुण गल सुणिओ, चढ़दी कला च बहना मेरी बेनती। कलकत्ते गए दीवान लाए। ਹੁਣ ਕਮਾਈ ਬਹੁਤ ਸੀ ਮਹਾਂਪੁਰਖਾਂ ਦੀ। ਜਿਹੜਾ ਇੱਕ ਵਾਰੀ ਬਚਨ ਸੁਣ ਲੈਂਦਾ ਸੀ ਨਾ ਬਸ ਦੀਵਾਨਾ ਬਣ ਜਾਂਦਾ ਸੀ। ਦੀਵਾਨਾ, ਆਸ਼ਿਕ ਬਣ ਜਾਣਾ, ਆਸ਼ਿਕ। ਤੇ ਆਸ਼ਿਕ ਬਣੇ ਵੀ ਕਿਉਂ ਨਾ ਕੋਈ, ਕਿਉਂਕਿ ਪਿੱਛੇ ਕਮਾਈ ਦਾ ਪਿੰਨਾ ਬੜਾ ਤਗੜਾ ਸੀ। ਕਮਾਈ ਦਾ ਪਿੰਨਾ ਵੀ ਹੋਵੇ ਤੇ ਕਮਾਈ ਵਾਲੇ ਦਾ ਸਿਰ ਤੇ ਹੱਥ ਵੀ ਹੋਵੇ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਕਮਾਈ ਆਪਣੀ ਵੀ ਬੜੀ ਤੇ ਬਾਬਾ ਆਨੰਦ ਸਿੰਘ ਕਮਾਈ ਵਾਲੇ ਪੂਰਨ ਸਾਧੂ ਦਾ ਹੱਥ ਵੀ ਸਿਰ ਦੇ ਉੱਤੇ ਪੂਰਾ। ਤੇ ਜਿਹੜਾ ਇੱਕ ਵਾਰੀ ਮਹਾਂਪੁਰਖਾਂ ਦੇ ਦਰਸ਼ਨ ਕਰਦਾ ਸੀ ਨਾ ਬਾਬਾ ਈਸ਼ਰ ਸਿੰਘ ਜੀ ਦੇ, ਰੰਗ ਭਾਵੇਂ ਪੱਕਾ ਸੀ ਉਹਨਾਂ ਦਾ, ਪਰ ਉਹਨਾਂ ਦਾ ਚਿਹਰਾ ਖਿੱਚ ਪਾ ਦਿੰਦਾ ਸੀ। ਇੱਕ ਵਾਰੀ ਦਿਲ ਕਰਦਾ ਵੇਖੀ ਜਾਈਏ ਚਿਹਰੇ ਵੱਲ, ਦਿਲ ਕਰਦਾ ਸੀ ਬਸ ਅੱਖਾਂ ਇੱਧਰ ਉੱਧਰ ਕਰੀਏ ਹੀ ਨਾ। ਉਹ ਕਮਾਈ ਖਿੱਚ ਪਾ ਲੈਂਦੀ ਸੀ, ਕਮਾਈ ਫੜ ਕੇ ਭਾ ਲੈਂਦੀ ਸੀ ਜਗਿਆਸੂਆਂ ਨੂੰ। ਹੁਣ ਬਾਬਾ ਈਸ਼ਰ ਸਿੰਘ ਜੀ ਨੇ ਕਲਕੱਤੇ ਦੀਵਾਨ ਲਾਏ, ਹਜ਼ਾਰਾਂ ਸੰਗਤਾਂ ਜੁੜੀਆਂ। 7 ਦਿਨ ਦਾ ਦੀਵਾਨ ਸੀ, ਹਜ਼ਾਰਾਂ ਸੰਗਤਾਂ। ਹੁਣ ਮੰਨ ਲਓ ਇੱਥੇ 3 ਦਿਨ ਦਾ ਸਮਾਗਮ ਹੋਵੇ, ਅੱਜ ਜਿੰਨੀ ਸੰਗਤ ਆਏਗੀ ਕੱਲ ਡਬਲ ਹੋ ਜਾਏਗੀ, ਤੀਜੇ ਦਿਨ ਆਟੋਮੈਟਿਕ ਉਤੋਂ ਵੀ ਵੱਧ ਹੋ ਜਾਂਦੀ ਸੰਗਤ। ਇੱਕ ਦੂਜੇ ਨੂੰ ਦੱਸਦਾ, ਦੂਜਾ ਤੀਜੇ ਨੂੰ, ਬਈ ਉੱਥੇ ਦੀਵਾਨ ਚੱਲਦੇ, ਚੱਲ। ਹੁਣ ਖਿੱਚ ਸੀ ਕਮਾਈ ਦੀ, ਹਜ਼ਾਰਾਂ ਸੰਗਤਾਂ 7 ਦਿਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਸਭ ਨੇ। ਤੇ ਜਿਹੜੇ ਉੱਥੋਂ ਦੇ ਮੁੱਖ ਪ੍ਰਬੰਧਕ ਸੀ ਨਾ, ਵੱਡੇ ਵੱਡੇ ਟਰਾਂਸਪੋਰਟਰ ਸੀ, ਟਰੱਕ ਚੱਲਦੇ ਸੀ ਉਹਨਾਂ ਦੇ, ਕਹਿੰਦੇ ਇੰਨਾ ਆਨੰਦ ਆ ਰਿਹਾ, ਇੰਨੀਆਂ ਸੰਗਤਾਂ ਜੁੜ ਰਹੀਆਂ ਨੇ, ਚਲੋ ਮਹਾਂਪੁਰਖਾਂ ਨੂੰ ਕਹੀਏ ਜਾ ਕੇ, ਮਹਾਂਪੁਰਖੋ 2 ਦਿਨ ਦਾ ਸਮਾਂ ਹੋਰ ਵਧਾ ਦਿਓ। ਸੁਣਨ ਵਾਲੀ ਗੱਲ ਚੱਲੀ। ਤੇ ਸਾਰੇ ਜਿਹੜੇ ਮੋਢੀ ਮੈਂਬਰ ਆਏ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੇ ਕੋਲ, ਤੇ ਆ ਕੇ ਬੇਨਤੀ ਕੀਤੀ, ਮਹਾਂਪੁਰਖੋ ਇੰਨੀ ਸੰਗਤ ਜੁੜ ਰਹੀ, ਦਿਲ ਕਰਦਾ 2 ਦਿਨ ਦਾ ਸਮਾਂ ਹੋਰ ਵਧਾਓ। ਬਾਬਾ ਜੀ ਕਹਿੰਦੇ ਅਸੀਂ ਇਦਾਂ ਸਮੇਂ ਦਿੱਤੇ ਹੋਏ ਨੇ, ਵਧਾਉਣਾ ਔਖਾ ਹੈ ਸਮਾਂ। ਨਹੀਂ ਮਹਾਂਪੁਰਖੋ, ਸਾਡੀ ਬੇਨਤੀ ਹੈ, ਇੰਨੀ ਸੰਗਤ ਜੁੜ ਰਹੀ ਹੈ, ਇੰਨਾ ਸਭ ਕੁਝ ਹੋ ਰਿਹਾ ਹੈ, ਸੰਗਤਾਂ ਇੰਨਾ ਲਾਹਾ ਲੈ ਰਹੀਆਂ, ਅੱਜ ਤੱਕ ਕਲਕੱਤੇ ਇਹੋ ਜਿਹਾ ਮਾਹੌਲ ਨਹੀਂ ਕਦੀ ਬਣਿਆ, ਇੰਨੀ ਸੰਗਤ ਨਹੀਂ ਕਦੀ ਜੁੜੀ, ਆਪ ਜੀ ਕਿਰਪਾ ਕਰੋ 2 ਦਿਨ ਦਾ ਸਮਾਂ ਵਧਾਓ। ਤੇ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਜਦੋਂ ਪ੍ਰਬੰਧਕਾਂ ਨੇ, ਸੰਗਤਾਂ ਨੇ ਬਹੁਤ ਜਿੱਦ ਕੀਤੀ ਨਾ, ਕਹਿੰਦੇ ਵਧਾ ਦੇਾਂਗੇ ਸਮਾਂ, ਪਰ ਭੇਟਾ ਲੱਗੇਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਪਰ ਭੇਟਾ ਲੱਗੇਗੀ। ਉਹ ਸ਼ਾਹੂਕਾਰ ਬੜੇ ਸੀ, ਆਪਸ 'ਚ ਸਲਾਹ ਕਰਦੇ, ਕਹਿੰਦੇ 50,000 ਮੰਗ ਲੈਣਗੇ। ਉਦੋਂ ਦਾ 50,000 ਹੁਣ ਦੇ ਕਈ ਲੱਖਾਂ ਨਾਲ। ਕਹਿੰਦੇ ਚਲੋ ਵੱਡੇ ਮਹਾਂਪੁਰਖ ਨੇ, ਲੱਖ ਮੰਗ ਲੈਣਗੇ, ਲੱਖ ਦੇ ਦੇਾਂਗੇ। ਹਾਂਜੀ, ਪਰ 2 ਦਿਨ ਦਾ ਸਮਾਂ ਜ਼ਰੂਰ ਇਹਨਾਂ ਦਾ ਵਧਵਾਉਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਸਾਰੇ ਜਾਣੇ ਮਹਾਂਪੁਰਖਾਂ ਨੂੰ ਕਹਿੰਦੇ ਜੀ ਸਮਾਂ ਵਧਾਓ। ਬਾਬਾ ਜੀ ਕਹਿੰਦੇ ਭੇਟਾ ਲੱਗੇ। ਕਹਿੰਦੇ ਅਸੀਂ ਭੇਟਾ ਦੇਣ ਲਈ ਤਿਆਰ ਹਾਂ, ਜਿੰਨੀ ਭੇਟਾ ਕਹੋਗੇ ਨਾ ਦੇ ਦੇਾਂਗੇ, ਪਰ 2 ਦਿਨ ਦਾ ਸਮਾਂ ਸਾਨੂੰ ਹੋਰ ਦਿਓ। ਬਾਬਾ ਜੀ ਕਹਿੰਦੇ ਅੱਛਾ, ਜੋ ਭੇਟਾ ਮੰਗਾਂਗੇ ਦਿਓਗੇ? ਕਹਿੰਦੇ ਜੀ ਦੇ ਦੇਾਂਗੇ। ਮਨ 'ਚ ਹੋਈ ਸੋਚਦੇ ਅਸੀਂ 50,000 ਲੱਖ ਮੰਗ ਲੈਣਗੇ, 2 ਲੱਖ ਮੰਗ ਲੈਣਗੇ, ਦੇ ਦੇਾਂਗੇ, ਕੋਈ ਨਹੀਂ। ਮਹਾਂਪੁਰਖੋ ਤੁਸੀਂ 2 ਦਿਨ ਦਾ ਸਮਾਂ ਵਧਾ ਦਿਓ, ਜਿੰਨੀ ਭੇਟਾ ਕਹੋਗੇ ਦੇਣ ਲਈ ਤਿਆਰ ਹਾਂ। ਤੇ ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿੰਦੇ ਜਿਹੜੀ ਭੇਟਾ ਤੁਸੀਂ ਸੋਚਦੇ ਅਸੀਂ ਉਹ ਲੈਣੀ ਨਹੀਂ, ਤੇ ਜਿਹੜੀ ਅਸੀਂ ਕਹਿਣੀ ਹੈ ਉਹ ਅਜੇ ਤੱਕ ਤੁਸੀਂ ਸੋਚੀ ਨਹੀਂ। ਕਹਿੰਦੇ ਜੀ ਸਮਝ ਨਹੀਂ ਪਾਏ। ਕਹਿੰਦੇ ਕੀ ਕਹਿੰਦੇ ਹੋ ਜੀ? 2 ਦਿਨ ਦਾ ਸਮਾਂ ਵਧਾਓ। ਮਹਾਂਪੁਰਖ ਕਹਿੰਦੇ ਭੇਟਾ ਲੱਗਣੀ ਜੀ। ਕੀ ਭੇਟਾ? ਮਹਾਂਪੁਰਖ ਕਹਿੰਦੇ ਜਿੰਨੇ ਵੀ ਇਸ ਵੇਲੇ ਤੁਹਾਡੇ ਪ੍ਰਬੰਧਕ ਵੀਰਾਂ ਦੇ ਵਿੱਚ ਨਿਗੋਰੇ ਨੇ ਨਾ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਅੰਮ੍ਰਿਤ ਛਕ ਕੇ ਗੁਰੂ ਦੀਆਂ ਮੋਹਰਾਂ ਲਵਾ ਲਓ। 2 ਦਿਨ ਕੀ 5 ਦਿਨ ਦਾ ਸਮਾਂ ਵਧਾ ਦੇਾਂਗੇ।
ਸਤਿ ਸ੍ਰੀ ਅਕਾਲ। ਤੇ ਉਸ ਵੇਲੇ ਜ਼ਿਕਰ ਵਿੱਚ ਲਿਖਿਆ ਮੇਨ ਜਿਹੜੇ ਮੋਢੀ ਮੈਂਬਰ ਉਹ ਵੀ ਤਿਆਰ ਤੇ ਹਜ਼ਾਰਾਂ ਸੰਗਤਾਂ ਉਹਨਾਂ ਦੇ ਨਾਲ ਤਿਆਰ ਹੋ ਗਈਆਂ ਅੰਮ੍ਰਿਤ ਛਕਣ ਵਾਸਤੇ। ਮਹਾਂਪੁਰਖਾਂ ਨੇ ਫਿਰ ਅੰਮ੍ਰਿਤ ਛਕਾਇਆ ਉੱਥੇ ਤੇ ਹਫਤਾ ਦੀਵਾਨ ਹੋਰ ਲਾਏ। ਮੇਰੇ ਕਹਿਣ ਦਾ ਇਸ਼ਾਰਾ ਆ ਨੇ ਅਸਲੀ ਮਹਾਂਪੁਰਖ ਜਿਨ੍ਹਾਂ ਦੀ ਨਿਗਾਹ ਜਗਿਆਸੂ ਦੇ ਜੀਵਨ ਦੇ ਉੱਤੇ ਹੈ, ਮਾਇਆ ਦੇ ਉੱਤੇ ਨਹੀਂ ਤੇ ਤਕਰੀਬਨ ਮਾਇਆ ਦੇ ਉੱਤੇ ਨਿਗਾਹ ਹੁੰਦੀ ਹੈ। ਕਿਹੜਾ ਢੰਗ ਅਪਣਾਵਾਂ ਇਹਦੇ ਕੋਲੋਂ ਕਢਾ ਲਵਾਂ, ਖੁਦ ਧੰਨ ਗੁਰੂ ਰਾਮਦਾਸ ਜੀ। ਪਰ ਕਮਾਈ ਵਾਲੇ ਜਿਹੜੇ ਅਸਲੀ ਜੁੜੇ ਹੋਏ ਨੇ ਨਾ, ਉਹ ਮਾਇਆ ਵੱਲ ਨਿਗਾਹ ਨਹੀਂ ਰੱਖਦੇ, ਉਹ ਤੇ ਰੱਖਦੇ ਨੇ ਜੀਵਨ ਵੱਲ ਨਿਗਾਹ। ਇਹ ਮੇਰੇ ਕੋਲ ਆਇਆ, ਕਿਹੜਾ ਢੰਗ ਅਪਣਾਵਾਂ, ਇਹਦੀ ਗੰਢ ਹੋਰ ਪੈ ਜੇ ਗੁਰੂ ਦੇ ਚਰਨਾਂ ਨਾਲ, ਇਹਦੀ ਹੋਰ ਸਾਂਝ ਪੈ ਜੇ ਮਾਲਕ ਦੇ ਚਰਨਾਂ ਨਾਲ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ, ਫਿਰ ਆਖੋ ਧੰਨ ਬਾਬਾ। ਅੱਜ ਉਹਨਾਂ ਦਾ ਦਿਹਾੜਾ ਬਰਸੀ ਦਾ ਜਿਨ੍ਹਾਂ ਨੇ ਬੜੀ ਕਠਿਨ ਘਾਲਣਾ ਘਾਲੀ, ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਦੇ ਨਾਲ ਜਿੱਥੇ ਜੋੜਿਆ, ਉੱਥੇ ਬਾਬਾ ਆਨੰਦ ਸਿੰਘ ਸਾਹਿਬ ਦੀ ਇਹੋ ਜੀ ਸੇਵਾ, ਮਹਾਂਪੁਰਖਾਂ ਦੀ ਸੇਵਾ ਕਰਨੀ ਸੌਖੀ ਨਹੀਂ ਹੁੰਦੀ, ਬੜੀ ਕਠਿਨ। ਗੁਰੂ ਪਿਤਾ ਜੀ ਕਹਿੰਦੇ ਮਹਾਂਪੁਰਖਾਂ ਕੀ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ। ਕਹਿੰਦੇ ਗੁਰੂ ਦੀ ਪੀਰਾਂ ਦੀ ਚਾਕਰੀ ਜਿਹੜੀ ਨਾ ਮਹਾ ਕਰੜੀ ਏ, ਮਹਾ ਕਰੜੀ ਸੌਖੀ ਨਹੀਂ ਹੁੰਦੀ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਫਿਰ ਕਹਿੰਦੇ ਸੁਖ ਸਾਰ। ਜੋ ਕਿਤੇ ਮਹਾ ਕਰੜੀ ਕੋਈ ਕਰ ਲਵੇ ਨਾ, ਫਿਰ ਸੁੱਖ ਹੀ ਸੁੱਖ ਮਿਲਦੇ ਨੇ। ਏਡੀ ਕਰੜੀ ਸੇਵਾ ਸੀ ਬਾਬਾ ਆਨੰਦ ਸਿੰਘ ਜੀ ਦੀ, ਜਿਹੜੀ ਬਾਬਾ ਈਸ਼ਰ ਸਿੰਘ ਜੀ ਨੇ ਕਮਾਈ। ਮੈਂ ਇੱਕ ਨਿੱਕੀ ਜੀ ਮਿਸਾਲ ਦੇਣ ਲੱਗਾ। ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨੂੰ ਕਹਿੰਦੇ ਪ੍ਰਸ਼ਾਦਾ ਲਿਆਓ। ਇੱਕ ਪ੍ਰਸ਼ਾਦਾ ਛਕਦੇ ਸੀ ਬਸ 24 ਘੰਟਿਆਂ 'ਚ। ਉਹ ਵੀ ਕਿਤੇ ਕਿਤੇ ਮੌਜ ਵਿੱਚ ਆ ਕੇ ਕਹਿਣਾ ਇਹ ਵੀ ਨਾ ਛਕੀਏ ਤੇ ਸਰਦਾ ਹੈ, ਪਰ ਤਾਂ ਕਰਕੇ ਛਕਣਾ ਪੈਂਦਾ ਕਿ ਮਹਾਰਾਜ ਨੇ ਬਾਣੀ ਵਿੱਚ ਕਿਹਾ ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਤਾਂ ਕਰਕੇ ਇੱਕ ਪ੍ਰਸ਼ਾਦਾ ਛਕਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਸੁਣਿਓ ਧਿਆਨ ਨਾਲ ਜਿਹੜੀ ਮੈਂ ਬੇਨਤੀ ਕਰ ਰਿਹਾ। ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨੂੰ ਕਹਿੰਦੇ, ਉਦੋਂ ਸੇਵਾ 'ਚ ਅਸੀਂ ਕਹਿੰਦੇ ਈਸ਼ਰ ਪ੍ਰਸ਼ਾਦਾ ਲਿਆ। ਜਦੋਂ ਪ੍ਰਸ਼ਾਦਾ ਲਿਆਂਦਾ ਨਾ, ਹੁਣ ਸੁਣਿਓ, ਬਾਬਾ ਆਨੰਦ ਸਿੰਘ ਜੀ ਪ੍ਰਸ਼ਾਦਾ ਛਕਣ ਲੱਗੇ ਤੇ ਬਾਬਾ ਈਸ਼ਰ ਸਿੰਘ ਜੀ ਨਾ ਕੋਲ ਖੜ ਗਏ ਤੇ ਮਨ 'ਚ ਇਹੋ ਹੀ ਸੀ ਕਿ ਜੇ ਕੋਈ ਚੀਜ਼ ਦੀ ਲੋੜ ਪਏਗੀ ਤੇ ਮੈਨੂੰ ਉਸੇ ਵੇਲੇ ਕਹਿ ਦੇਣਗੇ, ਮੈਂ ਭੱਜ ਕੇ ਲਿਆਵਾਂਗਾ। ਤਾਂ ਕੋਲ ਖੜ ਗਏ। ਵੇਖਿਓ ਮਹਾ ਕਰੜੀ ਕੀ ਹੁੰਦੀ। ਹੁਣ ਜਦੋਂ ਬਾਬਾ ਆਨੰਦ ਸਿੰਘ ਜੀ ਪ੍ਰਸ਼ਾਦਾ ਛਕ ਰਹੇ ਤੇ ਵੇਖਿਆ ਬਾਬਾ ਈਸ਼ਰ ਸਿੰਘ ਜੀ ਕੋਲ ਖੜੇ ਨੇ, ਤੇ ਪਤਾ ਕੀ ਕਹਿੰਦੇ? ਕਹਿੰਦੇ ਸੇਵਾ ਵੀ ਕਰਨੀ ਨਹੀਂ ਆਉਂਦੀ, ਸੇਵਾ ਵੀ ਕਰਨੀ ਨਹੀਂ ਆਉਂਦੀ। ਅਸੀਂ ਪ੍ਰਸ਼ਾਦਾ ਛਕ ਰਹੇ ਆ, ਸਾਡੇ ਸਿਰ ਦੇ ਉੱਤੇ ਖੜ ਗਏ ਆ ਬੁਰਕੀਆਂ ਗਿਣਨ ਵਾਸਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਜੀ ਗਲਤੀ ਹੋ ਗਈ, ਗਲਤੀ। ਹੁਣ ਅਗਲੇ ਦਿਨ ਪ੍ਰਸ਼ਾਦਾ ਲਿਆਂਦਾ ਤੇ ਯਾਦ ਕੱਲ ਕੋਲ ਖਲੋਤੇ ਸਾਂ, ਝੜਕਾਂ ਪਈਆਂ ਸੀ, ਤੇ ਅੱਜ ਪ੍ਰਸ਼ਾਦਾ ਮਹਾਂਪੁਰਖਾਂ ਨੂੰ ਦੇ ਕੇ ਨਾ ਬੂਹੇ ਦੇ ਕੋਲ ਖੜ ਗਏ ਕਿ ਜਦੋਂ ਕੋਈ ਲੋੜ ਪਏਗੀ ਕੋਲ ਹੀ ਰਵਾਂ, ਦੂਰ ਨਾ ਬਹੁਤਾ ਜਾਵਾਂ, ਲੋੜ ਪਏਗੀ ਆਵਾਜ਼ ਮਾਰ ਲੈਣਗੇ, ਮੈਂ ਸੇਵਾ ਕਰਾਂਗਾ। ਤੇ ਅੱਜ ਜਦੋਂ ਬਾਹਰ ਖੜੇ ਤੇ ਬਾਬਾ ਜੀ ਕਹਿੰਦੇ ਸੇਵਾ ਵੀ ਕਰਨੀ ਨਹੀਂ ਆਉਂਦੀ, ਕਿਸੇ ਚੀਜ਼ ਦੀ ਸਾਨੂੰ ਲੋੜ ਪਏਗੀ ਤੇ ਤੈਨੂੰ ਉੱਚੀ ਉੱਚੀ ਆਵਾਜ਼ਾਂ ਮਾਰਾਂਗੇ। ਕੋਲ ਖੜੇ ਨੇ ਤਾਂ ਤਾੜਨਾ, ਦੂਰ ਗਏ ਤਾਂ ਤਾੜਨਾ। ਆਹੀ ਮਹਾ ਕਰੜੀ ਏ। ਅਸਲੀਅਤ ਵਿੱਚ ਮਹਾਂਪੁਰਖਾਂ ਦੀ ਤਾੜਨਾ ਨਹੀਂ, ਤਾਰਨਾ ਬਣ ਜਾਂਦੀ ਹੈ। ਤਾਰਨਾ ਜਿਹਨੂੰ ਬਹੁਤਾ ਲਾਡ ਕਰਦੇ ਨੇ, ਤਾੜਨਾ ਵੀ ਉਹਨੂੰ ਬਹੁਤੀ ਜ਼ਿਆਦਾ ਹੁੰਦੀ ਏ, ਤੇ ਫਿਰ ਨਤੀਜਾ ਸਾਰੀ ਦੁਨੀਆ ਦੇ ਸਾਹਮਣੇ ਇੱਕ ਵਾਰੀ ਆ ਜਾਂਦਾ। ਉਹ ਤਾੜਨਾ ਇਹੋ ਜੀ ਤਾੜਨਾ ਬਣਦੀ ਏ, ਜਿਹਨੂੰ ਜ਼ਿਆਦਾ ਤਾੜਨਾ ਹੋਈ ਹੁੰਦੀ ਉਹਨੂੰ ਹੀ ਫਿਰ ਇੱਕ ਦਿਨ ਆਪਣਾ ਰੂਪ ਬਣਾ ਲੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਇਦਾਂ ਸੇਵਾ ਕਮਾਈ ਬਾਬਾ ਈਸ਼ਰ ਸਿੰਘ ਜੀ ਨੇ, ਤੇ ਸੇਵਾ ਕਰ ਕਰਕੇ ਬਾਬਾ ਆਨੰਦ ਸਿੰਘ ਦਾ ਹੀ ਰੂਪ ਬਣ ਗਏ, ਤੇ ਬਾਬਾ ਆਨੰਦ ਸਿੰਘ ਜੀ ਗੁਰੂ ਦਾ ਰੂਪ ਬਣੇ ਹੋਏ ਨੇ ਸੇਵਾ ਕਮਾ ਕੇ। ਔਰ ਇਹ ਕੋਈ ਆਪਣੇ ਕੋਲੋਂ ਗੱਲ ਨਹੀਂ ਮੈਂ ਸੁਣਾ ਰਿਹਾ, ਜੋ ਮਹਾਰਾਜ ਦੀ ਇਹ ਪੰਕਤੀ ਕਹਿ ਰਹੀ ਨਾ, ਬਸ ਉਹਦਾ ਮੈਂ
ਸੰਖੇਪ ਰੂਪ ਦੇ ਵਿੱਚ ਕਹਿ ਲਓ, ਉਹ ਪੰਕਤੀ ਨੂੰ ਖੋਲਣ ਦਾ ਯਤਨ ਕਰਨੇ ਆ। ਮਾਰੇ ਕਹਿੰਦੇ ਤੂੰ ਸੰਤਨ ਕਾ, ਸੰਤ ਤੁਮਾਰੇ। ਇਦਾਂ ਸੰਤ ਬਣਦੇ ਨੇ ਮਾਲਕ ਦੇ, ਤੇ ਮਾਲਕ ਬਣਦਾ ਸੰਤਾਂ ਦਾ ਜਦੋਂ ਕਠਨ ਤਪੱਸਿਆ ਕਰਦੇ ਨੇ। ਕਿਵੇਂ ਕਹਿ ਰਹੇ, ਪੜਿਓ ਇੱਕ ਵਾਰੀ ਸਾਰੇ। ਤੂੰ ਸੰਤਨ ਕਾ ਸੰਤੇ ਤੁਮਾਰੇ, ਤੂੰ ਸੰਤਨ ਕਾ ਸੰਤੇ ਤੁਮਾਰੇ, ਤੂੰ ਸੰਤਨ ਕਾ ਸੰਤੇ ਤੁਮਾਰੇ। ਸੰਤ ਸਾਹਿਬ ਮਨ ਜੀਓ, ਸੰਤ ਸਾਹਿਬ ਮਨ ਜੀਓ। ਬੋਲੋ ਤੂੰ ਸੰਤਨ ਕਾ ਸੰਤ ਤੁਮਾਰੇ, ਤੂੰ ਸੰਤਨ ਕਾ ਸੰਤ ਤੁਮਾਰੇ। ਬਾਬਾ ਦੀਪ ਸਿੰਘ ਜੀ, 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 ਓ ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਤੂੰ ਸੰਤਨ ਕਾ ਸੰਤੇ ਤੁਮਾਰੇ, ਤੂੰ ਸੰਤਨ ਕਾ ਸੰਤੇ ਤੁਮਾਰੇ। ਗੁਰੂ ਵਾਹਿਗੁਰੂ, ਸੰਗਤ ਦੀ ਆਵਾਜ਼, ਸੰਗਤ ਦੀ ਆਵਾਜ਼। ਵਾਹ ਵਾਹ ਵਾਹਿਗੁਰੂ, 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 ਵਾਹਿਗੁਰੂ। ਵਾਹ ਵਾਹ ਵਾਹਿਗੁਰੂ, ਵਾਹ ਵਾਹਿਗੁਰੂ, ਵਾਹ ਵਾਹਿਗੁਰੂ, ਵਾਹਿਗੁਰੂ। ਤੂੰ ਸੰਤਨ ਕਾ ਸੰਤ ਤੁਮਾਰੇ, ਤੂੰ ਸੰਤਨ ਕਾ ਸੰਤ ਤੁਮਾਰੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਹਾਂਪੁਰਖਾਂ ਦੇ ਦਿਨ ਜਾ ਰਹੇ ਨੇ, ਔਰ ਉਹ ਮਹਾਂਪੁਰਖ ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਉਹ ਮਹਾਂਪੁਰਖ ਜਿਹੜੇ ਅਸਲੀਅਤ ਦੇ ਵਿੱਚ ਰੰਗੇ ਹੋਏ ਨੇ, ਜਿਹੜੇ ਸਾਧੂ ਨੇ ਸਵਾਦੂ ਨਹੀਂ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ, ਕਮਾਈ ਵਾਲੇ ਕਮਾਈ। ਅੱਜ ਐਵੇਂ ਨਹੀਂ ਜੈ ਜੈਕਾਰਾਂ, ਕਮਾਈ ਦੇ ਕਰਕੇ ਹੀ ਜੈ ਜੈਕਾਰਾਂ ਹੁੰਦੀਆਂ, ਉਦਾਂ ਨਹੀਂ ਹੁੰਦੀਆਂ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਦੇਹਰਾਦੂਨ ਗਏ। ਦੇਹਰਾਦੂਨ ਜਦੋਂ ਗਏ, ਦੀਵਾਨ ਲੱਗੇ। ਮੈਂ ਜਿਵੇਂ ਪਹਿਲੇ ਕਿਹਾ, ਕਮਾਈ ਬੜੀ ਸੀ, ਖਿੱਚ ਪਾ ਦਿੰਦੇ ਸੀ ਇੱਕ ਵਾਰੀ ਖਿੱਚ। ਜਿੱਥੇ ਜਾਣਾ, ਨਗਰਾਂ ਦੇ ਨਗਰ ਖਾਲੀ ਹੋ ਜਾਣੇ, ਬਸ ਜਾਣਾ, ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾਣਾ।
ਕਈ ਕਿਲੋਮੀਟਰਾਂ ਤੋਂ ਵੀ ਸੰਗਤਾਂ ਆ ਜਾਂਦੀਆਂ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਨੂੰ ਬੜੀ ਖੁਸ਼ੀ ਹੁੰਦੀ। ਵੇਖੋ ਕਿੰਨੀਆਂ ਸੰਗਤਾਂ ਇੱਥੇ ਬੈਠੀਆਂ, ਆ ਭੈਣਾਂ ਬੈਠੀਆਂ ਜਿਹੜੀਆਂ ਹਰ ਵਾਰੀ ਰੈਣ ਸਬਾਈ 'ਚ ਵੀ ਪਹੁੰਚ ਜਾਂਦੀਆਂ। ਕਿਹੜੇ ਪਿੰਡ ਤੋਂ ਆਉਂਦੇ ਤੁਸੀਂ ਸਾਰੇ? ਦੁਰਾਹੇ ਤੋਂ ਗੱਡੀ ਭਰ ਕੇ ਅੰਮ੍ਰਿਤਸਰ ਵੀ ਪਹੁੰਚਦੇ ਨੇ। ਇੱਥੇ ਵੀ ਮਹਾਰਾਜ ਦਿੱਲੀ ਤੋਂ ਆਇਆ ਸਾਡਾ ਈਸ਼ੂ, ਇਹ ਦਿੱਲੀ ਤੋਂ ਪਹੁੰਚ ਗਿਆ ਮਹਾਰਾਜ ਜੀ ਦੀ ਮਿਹਰ ਨਾਲ। ਲੁਧਿਆਣੇ ਤੋਂ ਵੀ ਕੋਈ ਕਿਤੋਂ ਆ ਗਿਆ, ਕੋਈ ਕਿਤੋਂ। ਗੁਰੂ ਜੀ ਬੜੀ ਮੈਨੂੰ ਠੰਡ ਪੈਂਦੀ, ਠੰਡ। ਤੇ ਫਿਰ ਮੈਂ ਸ਼ੁਕਰਾਨਾ ਕਰਦਾ, ਮੈਂ ਕਿਹਾ ਕਮਾਈ ਵਾਲਿਓ ਤੁਹਾਡੀਆਂ ਕਮਾਈਆਂ ਵਰਤ ਰਹੀਆਂ। ਧੰਨ ਬਾਬਾ, ਧੰਨ ਬਾਬਾ। ਫਿਰ ਬੋਲੋ ਧੰਨ ਬਾਬਾ। ਜੇ ਮੈਂ ਉਦਾਂ ਕਹਿਣਾ ਸ਼ੁਰੂ ਕਰਾਂ ਬਈ ਕਿੱਥੋਂ ਆਏ, ਪਤਾ ਹੀ ਨਹੀਂ ਕਿਹੜੇ ਇਲਾਕੇ ਤੋਂ ਤੁਸੀਂ ਆ ਰਹੇ ਹੋ। ਮਹਾਰਾਜ ਜੀ ਦੀ ਮਿਹਰ ਨਾਲ ਇਹ ਕਮਾਈ ਵਾਲਿਆਂ ਦੀਆਂ ਕਮਾਈਆਂ ਕੰਮ ਕਰਦੀਆਂ। ਹੁਣ ਬਾਬਾ ਈਸ਼ਰ ਸਿੰਘ ਸਾਹਿਬ ਕਮਾਈ ਬੜੀ ਸੀ, ਬਹੁਤ ਕਮਾਈ। ਜਿਹੜਾ ਵੀ ਇੱਕ ਵਾਰੀ ਬਚਨ ਸੁਣਦਾ ਸੀ ਬਸ ਆਸ਼ਿਕ ਬਣ ਜਾਂਦਾ ਸੀ, ਆਸ਼ਿਕ। ਉਹ ਕਮਾਈ ਖਿੱਚ ਪਾ ਦਿੰਦੀ ਸੀ। ਦੇਹਰਾਦੂਨ ਦੀਵਾਨ ਲਾਏ, ਬੇਅੰਤ ਸੰਗਤਾਂ ਹਾਜ਼ਰੀ ਭਰਨ ਆ ਗਈਆਂ ਤੇ ਉੱਥੋਂ ਦੇ ਪ੍ਰਬੰਧਕ ਵੀ ਕਹਿੰਦੇ ਜੀ ਕਿਰਪਾ ਕਰੋ ਹੋਰ ਸਮਾਂ। ਬਾਬਾ ਜੀ ਕਹਿੰਦੇ ਨਹੀਂ, ਅਗਾਂਹ ਦਿੱਤਾ ਹੈ। ਉਹਨਾਂ ਦੀ ਬੇਨਤੀ ਸਵੀਕਾਰ ਨਾ ਕੀਤੀ ਤੇ ਨਾਲ ਦੇ ਪਾਸੇ ਉਹਨਾਂ ਦੂਜੇ ਅਸਥਾਨ ਤੋਂ ਆ ਗਏ ਪ੍ਰਬੰਧਕ ਜੀ, ਸਾਨੂੰ ਸਮਾਂ ਚਾਹੀਦਾ ਤੁਹਾਡਾ। ਤੇ ਚਾਹੀਦਾ ਵੀ ਉਦੋਂ ਹੀ ਹੈ ਜਦੋਂ ਇੱਥੇ ਭੋਗ ਪਵੇ, ਉੱਥੇ 2 ਦਿਨ ਭਾਵੇਂ 1 ਦਿਨ ਲਾ ਦਿਓ। ਤੇ ਆਏ ਜਦੋਂ ਪ੍ਰਬੰਧਕ ਨਾ, ਤੇ ਬਾਬਾ ਈਸ਼ਰ ਸਿੰਘ ਸਾਹਿਬ ਹੱਸ ਪਏ, ਕਹਿਣ ਲੱਗੇ ਕਿ ਸਮੇਂ ਦਿੱਤੇ ਹੁੰਦੇ ਨੇ, ਇਦਾਂ ਨਹੀਂ ਹੁੰਦਾ। ਕਹਿੰਦੇ ਨਹੀਂ, ਦਿਲ ਕਰਦਾ 1 ਦਿਨ ਹੀ ਭਾਵੇਂ ਆ ਜਾਓ ਸਾਡੇ ਇਲਾਕੇ 'ਚ, ਪਰ ਆਓ। ਤੇ ਬਾਬਾ ਜੀ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਇਲਾਕੇ ਵਿੱਚ ਜਿਹੜਾ ਗੁਰਦੁਆਰਾ ਹੈ ਨਾ, ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲਮਾਰੀਆਂ 'ਚ ਬੰਦ ਕਰਦੇ ਨੇ। ਬਾਬਾ ਜੀ ਕਹਿੰਦੇ ਆਵਾਂਗੇ, ਪਰ ਇੱਕ ਸ਼ਰਤ ਹੈ। ਸੁਣਿਓ, ਇੱਕ ਸ਼ਰਤ। ਮਹਾਂਪੁਰਖੋ ਜਿਹੜੀ ਸ਼ਰਤ ਕਹੋਗੇ, ਜਿੰਨੀ ਭੇਟਾ ਕਹੋਗੇ ਸਭ ਦੇ ਦੇਵਾਂਗੇ, ਪਰ ਆਪ ਜੀ ਕਿਰਪਾ ਕਰੋ ਸਾਨੂੰ ਹਾਂ ਤੇ ਕਰੋ। ਤੇ ਬਾਬਾ ਈਸ਼ਰ ਸਿੰਘ ਸਾਹਿਬ ਪਤਾ ਕੀ ਕਹਿੰਦੇ, ਕਹਿਣ ਲੱਗੇ ਤੁਹਾਡੇ ਇਲਾਕੇ 'ਚ 1 ਦਿਨ ਦਾ ਸਮਾਂ ਵਧਾ ਦੇਨੇ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣ ਦੇ ਲਈ ਸੋਹਣਾ ਪਲੰਗ ਬਣਵਾ ਲਓ। ਦੇਖੋ ਭੇਟਾ ਵੀ ਕਿਹੜੀ ਮੰਗਦੇ ਨੇ, ਗੁਰੂ ਦੇ ਸਤਕਾਰ ਦੀ ਭੇਟਾ ਵੀ ਕਿਹੜੀ ਮੰਗਦੇ ਨੇ, ਜਿਹਦੇ ਨਾਲ ਜਗਿਆਸੂਆਂ ਦਾ ਜੀਵਨ ਬਣ ਜੇ ਉਹ ਵਾਲੀ ਹੈ ਜੀ, ਉਹ ਭੇਟਾ। ਐਵੇਂ ਨਹੀਂ ਬੋਲ ਬਾਲੇ ਅੱਜ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ। ਅੱਜ ਜਿੱਥੇ ਬਾਬਾ ਈਸ਼ਰ ਸਿੰਘ ਸਾਹਿਬ ਜੀ ਦਾ ਬਰਸੀ ਦਾ ਦਿਨ ਹੈ, ਉੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜੇ ਦੇ ਦਿਨ ਵੀ ਨੇ। ਵੇਖੋ ਉਹ ਬਾਬਾ ਬੁੱਢਾ ਸਾਹਿਬ, ਸੁਣਿਓ, ਜਿਨ੍ਹਾਂ ਨੇ 113 ਸਾਲ, ਤਕਰੀਬਨ 113 ਸਾਲ ਸਿੱਖੀ ਨੂੰ ਕਮਾਇਆ ਹੈ। 113 ਸਾਲ ਕਹਿਣਾ ਸੌਖਾ ਹੈ, 113 ਸਾਲ। 125 ਸਾਲ ਦੇ ਕਰੀਬ ਉਮਰ ਸੀ ਜਦੋਂ ਬਾਬਾ ਜੀ ਨੇ ਆਪਣਾ ਸਰੀਰਕ ਜਾਮਾ ਤਿਆਗਿਆ। 12 ਸਾਲ ਤੋਂ ਤਕਰੀਬਨ 6 ਦਿਨ ਘੱਟ ਉਮਰ, ਤਕਰੀਬਨ 12 ਸਾਲ ਦੀ ਉਮਰ ਜਦੋਂ ਗੁਰੂ ਨਾਨਕ ਜੀ ਦੇ ਚਰਨਾਂ 'ਚ ਆਏ ਨੇ। ਤੇ ਕਿੱਡੀ ਪਿਆਰੀ ਇਹ ਗੱਲ ਏ, ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਸਿੱਖੀ ਨੂੰ ਕਮਾਇਆ। 113 ਸਾਲ। ਹੁਣ 113 ਸਾਲਾਂ ਦੇ ਵਿੱਚ ਕਿੰਨੀਆਂ ਉਤਰਾਈਆਂ ਚੜਾਈਆਂ ਵੇਖੀਆਂ, ਪਰ ਸਿੱਖੀ ਨਹੀਂ ਛੱਡੀ। ਅੱਜ ਬਾਬਾ ਬੁੱਢਾ ਸਾਹਿਬ ਨੂੰ ਕਹਿ ਦਿਓ ਨਾ, ਬਾਬਾ ਜੀ ਤੁਹਾਡਾ ਵੀ ਜਨਮ ਦਿਹਾੜਾ, ਤੁਹਾਡਾ ਵੀ ਆਗਮਨ ਦਿਨ ਹੈ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਮਹਾਂਪੁਰਖੋ ਤੁਹਾਡੇ ਜਨਮ ਦਿਹਾੜੇ ਦਾ ਦਿਨ ਹੈ ਤੇ ਕਿਰਪਾ ਦਾ ਖਾਤਾ ਖੋਲ ਦਿਓ। ਆ ਜਿੰਨੇ ਇੱਥੇ ਪਰਿਵਾਰਕ ਮੈਂਬਰ ਬੈਠੇ ਨੇ, ਜਿੰਨੀਆਂ ਸੰਗਤਾਂ ਲਾਈਵ ਦੇ ਮਾਧਿਅਮ ਰਾਹੀਂ ਜੁੜੀਆਂ ਨੇ, ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਸਿੱਖੀ ਨੂੰ ਕਮਾਉਣ ਦਾ ਇੱਕ ਕਿਣਕਾ ਪਾ ਦਿਓ। ਮੇਰੀ ਬੇਨਤੀ ਮੰਗੋਗੇ, ਮੇਰੇ ਤੋਂ ਬਾਅਦ ਵੀਰ ਤੀਜੇ ਹਿੱਸੇ 'ਚ ਸਾਰੀਆਂ ਭੈਣਾਂ ਮੰਗਿਓ। ਅੱਜ ਬਾਬਾ ਬੁੱਢਾ ਸਾਹਿਬ ਕੋਲੋਂ ਮੰਗ ਲਓ। ਕੀ ਮੰਗਣਾ? ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਵੀਰ ਮੰਗੋ ਵੀਰ, ਮੇਰਾ ਸਿੱਖੀ ਸਿਦਕ ਨਾ ਜਾਵੇ। ਮੇਰੀਆਂ ਭੈਣਾਂ ਬੋਲੋ ਸਿਰ ਜਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਸਿਦਕ ਨਾ ਜਾਵੇ। ਪਾਉ ਤਰਲਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਭੈਣਾਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਵੀਰ ਮੰਗੋ ਮੇਰਾ ਸਿੱਖੀ ਸਿਦਕ ਨਾ ਜਾਵੇ। ਭੈਣੋ ਗੱਜ ਕੇ ਸਿਰ ਜਾ ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਜਦੋਂ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹੋ ਨਾ, ਨਿਤਨੇਮ ਤੋਂ ਬਾਅਦ ਰੋਜ਼ ਇਹ ਅਰਦਾਸ ਕਰਿਆ ਕਰੋ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਦਾਤਿਆ ਕਿਰਪਾ ਕਰ ਮੇਰੇ ਅੰਦਰੋਂ ਤੇਰੀ ਸਿੱਖੀ ਨਾ ਜਾਵੇ, ਸਿੱਖੀ ਦੇ ਉੱਤੇ ਭਰੋਸਾ ਨਾ ਜਾਵੇ। ਇਹ ਮੰਗਿਆ ਕਰੋ। ਔਰ ਮੈਂ ਸੱਚ ਕਹਿ ਰਿਹਾ, ਜਦੋਂ ਅੰਦਰੋਂ ਇਹ ਅਰਦਾਸ ਕਰੋਗੇ ਨਾ, ਨੀਆਂ ਵਿੱਚ ਚਿੰਨ੍ਹਾਂ ਤੇ ਮਨਜ਼ੂਰ ਕਰ ਲੋਗੇ, ਪਰ ਸਿੱਖੀ ਨੂੰ ਕਦੀ ਛੱਡੋਗੇ ਨਹੀਂ ਜੀ। ਰੰਬੀਆਂ ਨਾਲ ਖੋਪਣੀਆਂ ਲਵਾਉਣੀਆਂ, ਬੰਦ ਕਟਵਾਉਣੇ, ਆਰਿਆਂ ਨਾਲ ਸਰੀਰ ਨੂੰ ਦੋ ਫਾੜ ਕਰਾਉਣਾ ਤੇ ਮਨਜ਼ੂਰ ਕਰੋਗੇ, ਪਰ ਸਿੱਖੀ ਨੂੰ ਕਦੀ ਛੱਡੋਗੇ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਅੱਜ ਮੰਗ ਲਓ ਬਾਬਾ ਬੁੱਢਾ ਸਾਹਿਬ ਜੀ, ਤੁਹਾਡਾ ਜਨਮ ਦਿਹਾੜਾ ਹੈ, ਆਹ ਦਾਤ ਮੇਰੀ ਝੋਲੀ 'ਚ ਪਾ ਦਿਓ, ਮੇਰਾ ਸਿੱਖੀ ਤੋਂ ਸਿਦਕ ਨਾ ਜਾਵੇ। ਮੈਂ ਤੇ ਕੱਚਾ ਵਾਂ, ਸਿਦਕ ਮੇਰਾ ਕਈ ਵਾਰੀ ਡੋਲ ਜਾਂਦਾ ਹੈ। ਜਰਾ ਜਿੰਨੀ ਕਈ ਵਾਰੀ ਦਾਤ ਮਿਲਣ ਤੋਂ ਦੇਰੀ ਹੋ ਜੇ ਨਾ, ਮੈਂ ਦੂਜਿਆਂ ਦਾ ਬੂਹਾ ਖੜਕਾਉਣਾ ਸ਼ੁਰੂ ਕਰ ਦੇਣਾ, ਸ਼ਾਇਦ ਉੱਥੋਂ ਮਿਲ ਜੇਗੀ ਦਾਤ ਜੀ। ਕਦੀ ਮੈਂ ਧਾਗੇ ਤਵੀਤ ਪਾ ਲੈਣਾ, ਕਦੀ ਮੈਂ ਨਗਾਂ ਵਾਲੀਆਂ ਮੁੰਦਰੀਆਂ ਪਾ ਲੈਣਾ, ਕਦੀ ਕਿਸੇ ਕੋ ਪੁੱਛਾਂ ਲੈਣ ਚਲਿਆ ਜਾਂਦਾ, ਕਦੀ ਕਿਸੇ ਕੋਲੋਂ ਜੀ। ਬਾਬਾ ਕਿਰਪਾ ਕਰ ਦੇ, ਅੱਜ ਏਡੀ ਬਖਸ਼ਿਸ਼ ਮੇਰੇ ਉੱਤੇ ਕਰ, ਮੇਰੇ ਅੱਗੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ ਨਾ, ਕਵੇ ਮੈਂ ਤੇਰਾ ਗੁਰੂ ਆ, ਉਹਨੂੰ ਦੂਰੋਂ ਮੈਂ ਮੱਥਾ ਟੇਕਦੇ ਆ। ਬਈ ਚੰਗਾ ਹੋਏਗਾ ਆਪਣੇ ਘਰ ਰਾਜੀ ਰਹੋ, ਵਧੀਆ ਹੋਏਗਾ ਆਪਣੇ ਘਰ ਰਾਜੀ ਰਹੋ, ਪਰ ਮੇਰੇ ਹਿਰਦੇ ਤੇ ਬਹਿਣ ਦੀ ਥਾਂ ਤੇ ਮੇਰੇ ਗੁਰੂ ਰਾਮਦਾਸ ਮੇਰੇ ਕਲਗੀਆਂ ਵਾਲੇ ਦੀ ਏ। ਕੋਈ ਸੋਨੇ ਦਾ ਵੀ ਬਣ ਕੇ ਆ ਜੇ ਨਾ, ਦੂਰੋਂ ਮੱਥਾ ਟੇਕ ਦਿਓ। ਜੇ ਕਵੇ ਮੈਂ ਗੁਰੂ ਹਾਂ, ਮਹਾਂਪੁਰਖਾਂ ਦਾ ਸਤਿਕਾਰ ਕਰਨਾ, ਕਰਨੀ ਵਾਲਿਆਂ ਦਾ ਕਰਨਾ ਸਤਿਕਾਰ, ਜਿਹੜੇ ਗੁਰੂ ਨਾਲ ਜੋੜਦੇ ਨੇ, ਜਿਹੜੇ ਕਹਿਣ ਮੈਂ ਹੀ ਗੁਰੂ ਬਣ ਗਿਆ, ਕਿਨਾਰਾ ਕਰ ਲੋ ਕਿਨਾਰਾ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਬਾਬਾ ਆਨੰਦ ਸਿੰਘ ਸਾਹਿਬ ਆ ਹਿੱਕ ਠੋਕ ਕੇ ਕਹਿੰਦੇ ਸੀ, ਕਹਿੰਦੇ ਸੁਣ ਲਓ, ਆ ਦਿਲ ਦੇ ਉੱਤੇ ਗੱਲ ਵਸਾ ਲਓ, ਉਹ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨੀ ਨਾ ਪਈ, ਜਿੱਧਰ ਮਰਜੀ ਚਲਿਆ ਜਾਵੇ ਪੂਰੀ ਪੈ ਹੀ ਨਹੀਂ ਸਕਦੀ, ਪੂਰੀ ਪੈ ਹੀ ਨਹੀਂ ਸਕਦੀ। ਅੱਜ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਲਿਓ, ਆਹ ਮੰਗਿਓ ਦਾਤਾ ਜੀ, ਸਿੱਖੀ ਸਿਦਕ ਨਾ ਮੇਰੇ ਅੰਦਰੋਂ ਚਲਿਆ ਜਾਵੇ। ਮੈਂ ਨਗਾਂ ਦੇ ਉੱਤੇ, ਤਵੀਤਾਂ ਦੇ ਉੱਤੇ, ਧਾਗਿਆਂ ਦੇ ਉੱਤੇ ਵਿਸ਼ਵਾਸ ਨਾ ਕਰਾਂ। ਮੇਰੇ ਘਰ ਵਿੱਚ ਕੋਈ ਦੁੱਖ ਸੁੱਖ ਦਾ ਸਮਾਂ ਆਵੇ, ਮੇਰਾ ਧਿਆਨ ਤੇਰੀ ਸੁਖਮਨੀ ਸਾਹਿਬ ਦੀ ਬਾਣੀ ਵੱਲ ਜਾਵੇ, ਮੇਰਾ ਧਿਆਨ ਜਪਜੀ ਸਾਹਿਬ ਵੱਲ ਜਾਵੇ, ਮੇਰਾ ਧਿਆਨ ਸਹਿਜ ਪਾਠ ਵੱਲ ਜਾਵੇ, ਮੇਰਾ ਧਿਆਨ ਜਾਵੇ ਮੈਂ ਬਾਬਾ ਤੇਰੇ ਦਰ ਦੇ ਉੱਤੇ ਜਾ ਕੇ ਚੁਪਹਿਰੇ ਕੱਟਣੇ ਨੇ, ਆਹ ਚੀਜ਼ ਵੱਲ, ਦੂਜੀ ਚੀਜ਼ ਵੱਲ ਨਾ ਜਾਵੇ। ਆਹ ਮੰਗਿਓ ਅੱਜ। ਔਰ ਮੈਂ ਸੱਚ ਕਹਿ ਰਿਹਾ, ਤੁਸੀਂ ਬਾਣੀ ਦਾ ਨੇਮ ਵਧਾਉਂਦੇ ਹੋ ਨਾ ਜਦੋਂ, ਫਿਰ ਗੁਰੂ ਪਿਤਾ ਨੂੰ ਵੀ ਫਿਕਰ ਲੱਗ ਜਾਂਦੀ ਹੈ, ਮੈਂ ਇਹਦੇ ਪੁੱਠੇ ਕਰਮ ਕਿਵੇਂ ਸਿੱਧੇ ਕਰਨੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਵੇਖੋ ਪ੍ਰਤੱਖ ਬਖਸ਼ਿਸ਼ਾਂ ਵਰਤ ਰਹੀਆਂ, ਪ੍ਰਤੱਖ ਇਸ ਵੇਲੇ ਜ਼ਰਰੇ ਜ਼ਰਰੇ ਦੇ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਿਆ ਹੋਇਆ, ਜ਼ਰਰੇ ਜ਼ਰਰੇ 'ਚ, ਕਣ ਕਣ 'ਚ ਮਹਿਸੂਸ ਕਰੋ, ਮਹਿਸੂਸ। ਮੈਂ ਬੋਲਦੇ ਆ, ਮੇਰੇ ਅੰਦਰ ਵੀ ਸ਼ਹੀਦ ਸਿੰਘ ਬੋਲਦੇ ਨੇ।
ਤੁਸੀਂ ਸੁਣ ਰਹੇ ਹੋ, ਤੁਹਾਡੇ ਅੰਦਰ ਬੈਠੇ ਸੁਣ ਵੀ ਤੇ ਰਹੇ ਨੇ ਹਾਂਜੀ। ਹਰੇਕ ਜਗ੍ਹਾ ਦੇ ਉੱਤੇ ਵਰਤ ਰਹੇ, ਹਰੇਕ ਜਗ੍ਹਾ ਦੇ ਉੱਤੇ ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਤੇਰੇ ਅੰਦਰ ਹੀ ਹੈ ਫੁੱਲ ਦੇ ਵਿੱਚ ਜਿਵੇਂ ਖੁਸ਼ਬੂ, ਤੇਰੇ ਅੰਦਰ ਉਹ ਬੈਠਾ ਹੈ ਜੀ। ਜਿਵੇਂ ਸ਼ੀਸ਼ੇ ਦੇ ਸਾਹਮਣੇ ਖਲੋ ਜੋ ਆਪਣਾ ਚਿਹਰਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਬਸ ਇਸੇ ਤਰ੍ਹਾਂ ਉਹ ਵੀ ਤੇਰੇ ਅੰਦਰ ਸਮਾਇਆ ਹੋਇਆ ਹੈ। ਬਾਹਰ ਲੱਭਦਾ ਹੈ, ਬਾਹਰ ਵੀ ਉਹ ਬੈਠਾ, ਪਰ ਜਿਹਨੂੰ ਬਾਹਰ ਲੱਭਦਾ ਤੇਰੇ ਅੰਦਰ ਵੀ ਤੇ ਬੈਠਾ ਹੈ। ਉਹਦੇ ਨਾਲ ਸਾਂਝ ਪਾ, ਉਹਦੇ ਨਾਲ ਪ੍ਰੀਤੀ ਪਾ। ਕਣ ਕਣ ਦੇ ਵਿੱਚ ਸ਼ਹੀਦ ਸਿੰਘ ਵਰਤ ਰਹੇ, ਔਰ ਜਿਹੜੇ ਉਹਨਾਂ ਦਾ ਆਸਰਾ ਲੈ ਰਹੇ ਨੇ ਬਾਣੀ ਪੜ੍ਹ ਕੇ ਐ ਕਾਰਜ ਰਾਸ ਕਰਦੇ ਐ। ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚੁਪਹਿਰੇ ਵੇਖੋ ਕੱਟਦੀਆਂ ਨਾ ਸੰਗਤਾਂ ਪਿਆਰ 'ਚ। ਇਹ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ, ਨਿੱਜੀ ਵਿਸ਼ਵਾਸ। ਕੋਈ ਕਹਿੰਦਾ ਜੀ ਮੇਰਾ ਫਲਾਣਾ ਰੋਗ ਰਾਜੀ ਹੋ ਗਿਆ, ਕੋਈ ਕਹਿੰਦਾ ਮੇਰਾ ਕੰਮ ਨਹੀਂ ਸੀ ਬਣਦਾ, ਕੰਮ ਬਣਨ ਲੱਗ ਪਿਆ, ਮੇਰੇ ਬੱਚੇ ਦੇ ਸੰਜੋਗ ਨਹੀਂ ਸੀ ਖੁੱਲਦੇ, ਉਹ ਖੁੱਲ ਗਏ, ਕੋਈ ਕਹਿੰਦਾ ਜੀ ਮੇਰਾ ਵੀਜ਼ਾ ਨਹੀਂ ਸੀ ਲੱਗਦਾ, ਉਹ ਲੱਗ ਗਿਆ, ਕੋਈ ਕਹਿੰਦਾ ਬੜੇ ਸਾਲਾਂ ਤੋਂ ਸਾਡੇ ਘਰ ਦੇ ਵਿੱਚ ਕਲਾ ਕਲੇਸ਼ ਸੀ, ਉਹ ਦੂਰ ਹੋ ਗਿਆ। ਕਾਰਨ ਕੀ? ਕਾਰਨ ਇਹੋ ਹੀ, ਉਹ ਜਦੋਂ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰ ਕੇ ਕੋਈ ਚੁਪਹਿਰੇ ਕੱਟਦਾ ਨਾ, ਪਿਆਰ ਵਾਲੇ ਚੁਪਹਿਰਾ ਕੱਟਦੇ ਨੇ, ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਦੁੱਖ ਕੱਟਣੇ ਸ਼ੁਰੂ ਕਰ ਦਿੰਦੇ ਨੇ। ਤੇ ਇਹ ਸਾਰੀ ਕਿਰਪਾ ਵਰਤੀ ਕਿਵੇਂ? ਬਾਬਾ ਜੀ ਪ੍ਰੈਕਟੀਕਲ ਜੀਵਨ ਸੀ, ਪ੍ਰੈਕਟੀਕਲ ਜੀਵਨ। ਉਹ ਬਾਣੀ ਨਾਲ ਜੁੜੇ ਸੀ, ਬਸ ਉਹ ਪ੍ਰੈਕਟੀਕਲ ਜੀਵਨ ਹੋਣ ਦੇ ਕਰਕੇ ਅੱਜ ਇੰਨੀ ਜੈ ਜੈਕਾਰ। ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਗੱਲ ਕਰ ਰਿਹਾ ਸਾਂ, ਸਾਡਾ ਸਿੱਖੀ ਸਿਦਕ ਨਾ ਜਾਵੇ। ਕੋਈ ਸਾਡੇ ਘਰ ਵਿੱਚ ਦੁੱਖ ਤਕਲੀਫ ਆਉਂਦੇ ਨੇ, ਦੁੱਖ ਤਕਲੀਫ, ਇਹ ਨਹੀਂ ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਜੇ ਸਰੀਰ ਮਿਲੇ ਦੁੱਖ ਸੁੱਖ ਆਉਣਗੇ ਹੀ ਆਉਣਗੇ। ਤੇ ਪਿਆਰਿਆ, ਦੁੱਖ ਸੁੱਖ ਦਾ ਸਮਾਂ ਆਇਆ, ਐਵੇਂ ਜਗ੍ਹਾ ਜਗ੍ਹਾ ਤੇ ਭਟਕਣਾ। ਚੁਪਹਿਰੇ ਕੱਟ, ਬਾਣੀ ਦਾ ਓਟ ਆਸਰਾ ਲੈ, ਨਾਮ ਦਾ ਓਟ ਆਸਰਾ ਲੈ, ਮਹਾਂਪੁਰਖਾਂ ਦੇ ਚਰਨ ਫੜ ਲੈ, ਕਮਾਈ ਵਾਲਿਆਂ ਨੂੰ ਧੰਨ ਕਹਿਣਾ ਸ਼ੁਰੂ ਕਰ ਦੇ। ਤੇਰੇ ਸਾਰੇ ਕਸ਼ਟ ਆਪੇ ਨਿਵਰਤ ਹੋਣੇ ਸ਼ੁਰੂ ਹੋ ਜਾਣੇ। ਰਹਿਣ ਸਬਾਈਆਂ ਵਿੱਚ ਆ, ਮੈਨੂੰ ਬੱਚਾ ਦੱਸ ਰਿਹਾ ਸਾਹਮਣੇ ਬੈਠਾ, ਮੈਨੂੰ ਕਹਿੰਦਾ ਅਸੀਂ ਰਹਿਣ ਸਬਾਈ 'ਚ ਗਏ ਸਾਂ 1 ਅਕਤੂਬਰ ਨੂੰ। ਕਹਿੰਦਾ 2 ਦਿਨ ਪਹਿਲੇ ਮੇਰਾ ਐਕਸੀਡੈਂਟ ਹੋਇਆ, ਕਹਿੰਦੇ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ, ਤੇ ਮੈਨੂੰ ਬਾਪੂ ਦੀਪ ਸਿੰਘ ਨੇ ਝਰੀਟ ਤੱਕ ਨਹੀਂ ਆਉਣ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ। ਕਹਿੰਦਾ ਮੈਨੂੰ ਏਦਾਂ ਮਹਿਸੂਸ ਹੋ ਰਿਹਾ ਸੀ, ਮੈਂ ਰੈਣ ਸਬਾਈ ਕੱਟ ਕੇ ਆਇਆ ਤੇ ਬਾਬਾ ਦੀਪ ਸਿੰਘ ਨੇ ਵੱਡਾ ਕਸ਼ਟ ਮੇਰਾ ਕੱਟ ਦਿੱਤਾ। ਆ ਸਾਹਮਣੇ ਬੈਠਾ, ਖਲੋ ਕੇ 1 ਮਿੰਟ ਹਾਜ਼ਰੀ ਲਾ ਲੈ। ਆ ਇਹ ਮੈਨੂੰ ਕਹਿ ਰਹੇ ਆਉਣ ਲੱਗੇ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਤੇ ਜਾਣਦਾ ਵੀ ਨਹੀਂ, ਮੈਂ ਤੇ ਜਾਣਦਾ ਵੀ ਨਹੀਂ ਕਿੱਥੋਂ ਆਉਂਦਾ ਹੈ ਪਿਆਰ ਵਾਲਾ ਇਹ ਬੱਚਾ। ਤੇ ਪਰ ਬਾਬਾ ਦੀਪ ਸਿੰਘ ਵਰਤ ਰਹੇ। ਮੈਂ ਗੱਲ ਉਹ ਕਰ ਰਿਹਾ, ਉਹ ਤੁਸੀਂ ਰਹਿਣ ਸਬਾਈਆਂ ਕੱਟੋ, ਤੁਸੀਂ ਚੁਪਹਿਰੇ ਕੱਟੋ, ਤੁਸੀਂ ਬਾਣੀ ਦਾ ਨੇਮ ਵਧਾ ਲਓ, ਤੇ ਬਾਬਾ ਦੀਪ ਸਿੰਘ ਕਿਰਪਾ ਦਾ ਖਾਤਾ ਖੋਲ ਕੇ ਇੱਕ ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਕਰਨ ਵੀ ਕਿਉਂ ਨਾ, ਕਰਨ ਵੀ ਕਿਉਂ ਨਾ। ਅੱਜ ਜਿਨ੍ਹਾਂ ਦਾ ਜਨਮ ਦਿਹਾੜਾ ਬਾਬਾ ਬੁੱਢਾ ਸਾਹਿਬ ਜੀ ਦਾ ਮੈਂ ਗੱਲ ਕਰ ਰਿਹਾ ਸਾਂ, ਸਿਰ ਜਾਵੇ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਇਹ ਅਰਦਾਸ ਕਰਨੀ, ਅਰਦਾਸ। ਫਿਰ ਜਿਹੜੀ ਦਾਤ ਕਰਮਾਂ 'ਚ ਨਹੀਂ ਵੀ ਲਿਖੀ, ਬਾਬਾ ਉਹਦੇ ਨਾਲ ਵੀ ਝੋਲੀਆਂ ਭਰਨ ਦੀ ਪਾਵਰ ਰੱਖਦਾ, ਉਹ ਵੀ ਭਰ ਦੇਵੇਗਾ। ਜਿਹੜੀ ਕਰਮਾਂ 'ਚ ਨਹੀਂ ਵੀ ਲਿਖੀ ਕੋਈ। ਤੇ ਇਹ ਬਖਸ਼ਿਸ਼ਾਂ ਵਰਤਦੀਆਂ ਉਦੋਂ ਹੀ ਨੇ ਜਿਨ੍ਹਾਂ ਨੂੰ ਪਿਤਾ ਸਾਈਂ ਨੇ ਆਪਣਾ ਰੂਪ ਬਣਾ ਲਿਆ ਹੋਇਆ। ਵਰਤਦੀਆਂ ਫਿਰ ਉਹਨਾਂ ਦੁਆਰਾ ਹੀ ਨੇ। ਜਿਵੇਂ ਸਾਹਿਬ ਕਹਿ ਰਹੇ ਨਾ, ਇਹ ਬਖਸ਼ਿਸ਼ਾਂ ਬਾਬਾ ਦੀਪ ਸਿੰਘ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਈਸ਼ਰ ਸਿੰਘ ਜੀ ਨੂੰ ਮਿਲੀਆਂ ਕਿਵੇਂ? ਕਹਿੰਦੇ ਤੂੰ ਸੰਤਾਂ ਦਾ ਤੇ ਸੰਤ ਤੇਰੇ। ਫਿਰ ਇਹ ਬਖਸ਼ਿਸ਼ਾਂ ਉਹਨਾਂ ਦੇ ਨਾਲ ਵਰਤਣ ਲੱਗ ਪਈਆਂ ਜਦੋਂ ਉਹ ਮਾਲਕ ਦੇ ਬਣ ਗਏ, ਤੇ ਮਾਲਕ ਉਹਨਾਂ ਦਾ ਬਣ ਗਿਆ। ਕਿਵੇਂ ਕਹਿ ਰਹੇ, ਪੜਿਓ ਜੀ ਪਿਆਰ ਨਾਲ। ਤੂੰ ਸੰਤਨ ਕਾ ਸੰਤੇ ਤੁਮਾਰੇ, ਤੂੰ ਸੰਤਨ ਕਾ ਸੰਤੇ ਤੁਮਾਰੇ। ਪੜੋ, ਤੂੰ ਸੰਤਨ ਕਾ ਸੰਤੇ ਤੁਮਾਰੇ। ਸੰਤ ਸਾਹਿਬ ਮਨ ਜੀ
संतन का संत तुम्हारे, संत तुम्हारे। धन गुरु रामदास जी, प्यार ना लखो न जी, धन बाबा दीप सिंह जी। अमृत नाम तेरा सोई गावे, अमृत नाम तेरा सोई गावे। जो साहिब तेरे मन पावे, जो साहिब तेरे मन पावे। तू संतन का संत तुम्हारे, धन खंडे वालिया। तू संतन का संत तुम्हारे, संत साहिब मन मन जियो। तू संतन का संत तुम्हारे, तू संतन का संत तुम्हारे। तन गुरु रामदास जी, तन गुरु रामदास जी, तन गुरु रामदास जी। बाबा दीप सिंह जी, बाबा दीप सिंह जी, दीप सिंह जी, बाबा दीप सिंह जी। गुरु वाहिगुरु 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 वाहिगुरु। वाहिगुरु 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 सारे वाहिगुरु लाओ हाजरियां। वाहिगुरु 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 संतन का संत तुम्हारे, तू संतन का संत तुम्हारे। सत श्री अकाल। आओ जिन्ना ਕੁ ਸਮਾਂ ਆਪਣੇ ਕੋਲ ਬਾਕੀ ਰਹਿ ਗਿਆ, ਸੰਗਤ ਵੱਲੋਂ ਜੋ ਹੁਕਮ ਜੇ ਤੁਸੀਂ ਨਾ ਫੜਦੇ ਬਾਂ ਅਸਾਂ ਰੁਲ ਜਾਣਾ ਸੀ। ਇਹ ਪੜੋ ਫਿਰ ਕੀਰਤਨ ਦੀ ਆਪਾਂ ਸਮਾਪਤੀ ਕਰਨੀ। ਗੁਰੂ ਰਾਮਦਾਸ ਜੀ ਤੁਹਾਡੇ ਸਾਰਿਆਂ ਦਾ ਸਦਕਾ ਮੇਰੇ ਉੱਤੇ ਵੀ ਕਿਰਪਾ ਬਣਾਈ ਰੱਖਣ। ਆਓ ਬੜੇ ਪਿਆਰ 'ਚ ਅਖੀਰ ਤੇ ਜੇ ਤੁਸੀਂ ਨਾ ਫੜਦੇ ਬਾਂ ਅਸਾਂ ਰੁਲ ਜਾਣਾ ਸੀ। ਪੜੋ ਫਿਰ ਸਮਾਪਤੀ ਕਰ ਰਹੇ ਹਾਂ ਜੀ। जे तुसी न फड़दे मां असां रुल जाना सी। सानू किते न मिलदी था असां रुल जाना सी। तुसी न फड़दे मां असां
असां रुल जाना सी, असां रुल जाना सी। गुरु रामदास जी, प्यार ना लखन जी, धन बाबा दीप सिंह जी। ना हसदी खेडदी ए जिंदगानी होनी सी, इस जीवन दी कुछ होर कहानी होनी सी। ना हसदी खेडदी ए जिंदगानी होनी सी, इस जीवन दी कुछ हो कहानी होनी सी। जे चरनी ना देंदे हाँ, चरनी ना देंदे हाँ, असां रुल जाना सी। सानू किते ना मिलदी था, असां रुल जाना सी। असां रुल जाना सी, ओ असां रुल जाना सी। धन गुरु रामदास जी, धन गुरु रामदास प्यार ना लखन जी, धन बाबा दीप सिंह जी। असी टुटिया पत्तियां वांगू नाले रुलदे सी। गल गल दे उत्ते अखां तो अथरू डुलदे सी। ਅਸੀਂ ਟੁੱਟਿਆ ਪੱਤਿਆਂ ਵਾਂਗੂ ਨਾਲੇ ਰੁਲਦੇ ਸੀ। ਗਲ ਗਲ ਦੇ ਉੱਤੇ ਅੱਖਾਂ ਤੋਂ ਅਥਰੂ ਡੁੱਲਦੇ ਸੀ। जे तुसी न देंदे खुशियां, जे तुसी न देंदे खुशियां, असां रुल जाना सी। सानू किते ना मिलदी था, असां रुल जाना सी। ਅਸਾਂ ਰੁਲ ਜਾਣਾ ਸੀ, ओ ਅਸਾਂ ਰੁਲ ਜਾਣਾ सी। आखिरी लाइन पढ़नी आपां मिल के सब ने। धन खंडे वालिया, धन बाबा दीप सिंह जी। गुरु नानक किरपा कीती, गल नल लाया ए। बोलो गुरु ਨਾਨਕ ਕਿਰਪਾ ਕੀਤੀ ਗਲ ਨਾਲ ਲਾਇਆ ਏ। गुरु रामदास किरपा कीती, गल नल लाया ए। ਗੁਰੂ ਰਾਮਦਾਸ ਕਿਰਪਾ ਕੀਤੀ ਗਲ ਨਾਲ ਲਾਇਆ ਏ। जी बाबा दीप सिंह किरपा कीती, गल नल लाया ए। ਬਾਬਾ ਦੀਪ ਸਿੰਘ ਕਿਰਪਾ ਕੀਤੀ ਗਲ ਨਾਲ ਲਾਇਆ ਏ। सानू डिगदियां पैंदियां नो ऊपर उठाया
ਵਾਰ ਦਿੱਤਾ ਬਣਵਾ ਨਹੀਂ ਤੇ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾਂਹ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਵਾਹਿਗੁਰੂ। ਸਤਿ ਸ੍ਰੀ ਅਕਾਲ। ਭੁੱਲ ਚੁੱਕ ਦੀ ਖਿਮਾ, ਤੁਹਾਡੇ ਇਸੇ ਪਿਆਰ ਦੇ ਕਰਕੇ ਅਸੀਂ ਚੱਲ ਰਹੇ ਹਾਂ। ਤੁਹਾਡੇ ਪਿਆਰ ਨੂੰ ਨਮਸਕਾਰ। ਜੋ ਸੰਗਤ ਵਿੱਚ ਪਿਆਰੀਆਂ ਪਿਆਰੀਆਂ ਰੂਹਾਂ ਆਈਆਂ, ਪਤਵੰਤ ਤੇ ਸੱਜਣ ਆਏ, ਮੈਨੂੰ ਗੁਰਮੁਖਾਂ ਦੇ ਨਾਮ ਨਹੀਂ ਪਤਾ, ਪਰ ਬਾਬਾ ਦੀਪ ਸਿੰਘ ਸਭ ਨੂੰ ਜਾਣਦੇ ਨੇ। ਬਾਬਾ ਜੀ ਸਭ ਨੂੰ ਵਧਾਉਣ, ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਖੁਸ਼ ਰਹੋ ਸਾਰੇ, ਤੰਦਰੁਸਤ ਰਹੋ। ਤੁਹਾਡੇ ਸਦਕਾ ਅਸੀਂ ਵੀ ਤੰਦਰੁਸਤੀ 'ਚ ਰਹੀਏ, ਚੜ੍ਹਦੀ ਕਲਾ 'ਚ ਰਹੀਏ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ, ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ,
ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ। ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਤੁਹਾਡੇ ਲਈ ਖੁਸ਼ੀ ਦੀ ਗੱਲ ਹੈ, ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ। ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ, ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।